अस्सलाम वालेकुम सत श्री अकाल जी। उम्मीद करना कि सारे ठीक हो। अच्छा जी, माशाल्लाह एक और स्टूडेंट पास होए ने, अली सुकलैन भाई ने। तीन गलतियां इन्हां दी होईयां ने और इन्हां अपनी थ्योरी पास की जी। तुहानूं बहुत बहुत मुबारक होवे। और बाकी जिहड़े स्टूडेंट ने थ्योरी पास कर ਲਈ है ते उन्हां नूं PDF मिल गया, मेरे WhatsApp नंबर से सेंड कर दिओ ताकि बाकी दोस्तां नाल भी शेयर हो जावे। क्योंकि ਇਹ ਜਿਹੜੀਆਂ ਵੀਡੀਓਜ਼ ਕਿਹਦੇ ਵਾਲੀਆਂ ਹੁੰਦੀਆਂ ਨੇ, ਇਹਨਾਂ ਨਾਲ ਬੜੀ ਹੈਲਪ ਮਿਲਦੀ ਏ। ਇਸ ਵਾਸਤੇ ਇਸ ਕਿਤੇ ਮੈਂ ਅਪਲੋਡ ਕਰਨਾ ਪਿਆ ਔਰ ਤੁਸੀਂ ਵੀ ਇਹ ਵੀਡੀਓ ਜ਼ਰੂਰ ਵੇਖਿਆ ਕਰੋ। ਬਾਕੀ ਜਿਹੜੇ ਨਵੇਂ ਸਟੂਡੈਂਟ ਨੇ, ਨਵਾਂ ਸਟਾर्ट ਕੀਤਾ ਲਾਇਸੈਂਸ ਜਿਹੜਾ ਹੈ, ਉਹ ਪਹਿਲੇ 2-4 ਦਿਨ ਸਮਝ ਨਹੀਂ ਆਉਂਦੀ। ਇਸ ਚੀਜ਼ ਤੋਂ ਪਰੇਸ਼ਾਨ ਨਹੀਂ ਹੋਣਾ। ਜੈਸੇ ਜੈਸੇ ਤੁਹਾਨੂੰ ਚੀਜ਼ਾਂ ਦਾ ਪਤਾ ਲੱਗੇਗਾ, ਤਰੀਕਾਕਾਰ ਪਤਾ ਲੱਗੇਗਾ ਵੀ ਤਿਆਰੀ ਕਿਸ ਤਰ੍ਹਾਂ ਕਰਨੀ ਹੈ, ਉਹ ਤੁਹਾਨੂੰ 4 ਦਿਨ ਬਾਅਦ, 5 ਦਿਨ ਬਾਅਦ ਜਾਂ ਹਫ਼ਤੇ ਬਾਅਦ ਤੁਹਾਨੂੰ ਆਟੋਮੈਟਿਕ ਦੀ ਚੀਜ਼ਾਂ ਦੀ ਸਮਝ ਆਉਣੀ ਸ਼ੁਰੂ ਹੋ ਜਾਏਗੀ। ਔਰ ਸਮਝ ਆਉਣੀ ਵੀ ਬਾਕੀ ਜਿਹੜੀ ਲਾਇਸੈਂਸ ਦੀ ਉਹ ਵੀ ਸ਼ੁਰੂ ਹੋ ਜਾਏਗੀ। ਠੀਕ ਹੈ, ਤੇ ਚਲੋ ਜੀ ਪਹਿਲਾ ਸਵਾਲ ਵੇਖਦੇ ਹਾਂ। ਤਸਵੀਰ ਚੈੱਕ ਕਰ ਲਓ। ਬਾਕੀ ਇਹ ਤੁਹਾਨੂੰ ਪਤਾ ਹੈ ਕਿ ਟਰਾਮ ਪਹਿਲਾਂ ਹੀ ਜਾਣੀ ਹੁੰਦੀ ਹੈ। ਠੀਕ ਹੈ, nell'incrocio rappresentato nella figura da chalk ਤਸਵੀਰ ਦਿਖਾਇਆ ਗਿਆ, ਇਹਦੇ ਵਿੱਚ il veicolo T ਜਿਹੜੀ ਟੀ ਗੱਡੀ ਹੈ, transita per primo, ਇਹ ਪਹਿਲਾਂ ਜਾਵੇਗੀ। ਵੇਰੋ ਜੀ, ਕਿਉਂਕਿ ਟਰਾਮ ਜਿਹੜੀ ਹੈ ਪਹਿਲਾਂ ਜਾਂਦੀ ਹੈ, ਟਰਾਮ ਜਿਹੜੀ ਹੈ ਟੀ ਹੈ। ਦੂਸਰਾ, nelle autovetture ਕਹਿੰਦਾ ਗੱਡੀਆਂ ਦੇ ਵਿੱਚ dotate di ABS, ਜਿਨ੍ਹਾਂ ਵਿੱਚ ABS ਲੱਗੀ ਹੈ। ABS ਬ੍ਰੇਕ ਹੁੰਦੀ ਹੈ। ਮੈਂ ਸਮਝਾ ਦਿੰਦਾ ਸੌਖੇ ਲਫ਼ਜ਼ਾਂ 'ਚ ਕਿ ਇੱਕ ਗੱਡੀ ਵਿੱਚ ਹੁੰਦੀ ਹੈ ਨਾਰਮਲ ਬ੍ਰੇਕ, ਇੱਕ ਜਿਹੜੀ ਅੱਛੀ ਬ੍ਰੇਕ ਹੁੰਦੀ ਹੈ ਉਹਨੂੰ ਆਖਦੇ ਨੇ ABS। ਠੀਕ ਹੈ, ABS ਦਾ ਕੀ ਫਾਇਦਾ ਹੁੰਦਾ ਹੈ? ਜਿਤਨੀ ਵੀ ਜ਼ੋਰ ਦੀ ਤੁਸੀਂ ਬ੍ਰੇਕ ਲਾਓ, ਗੱਡੀ ਦੇ ਟਾਇਰ ਜਿਹੜੇ ਨੇ ਉਹ ਸਲਿੱਪ ਨਹੀਂ ਹੁੰਦੇ ਸੜਕ ਦੇ ਉੱਤੇ। ਨਾਰਮਲ ਬ੍ਰੇਕ ਜਿਹੜੀ ਹੋਵੇ ਉਹਨੂੰ ਜਦੋਂ ਤੁਸੀਂ ਜ਼ੋਰ ਦੀ ਬ੍ਰੇਕ ਲਾਓਗੇ ਤੇ ਗੱਡੀ ਸਲਿੱਪ ਹੋ ਜਾਂਦੀ ਹੈ। ਠੀਕ ਹੈ, ਕਹਿੰਦਾ nelle autovetture, ਉਹਨਾਂ ਗੱਡੀਆਂ ਦੇ ਵਿੱਚ dotate di ABS ਜਿਹਦੇ ਵਿੱਚ ABS ਲੱਗੀ ਹੈ, non è possibile, ਕਹਿੰਦਾ ਮੁਮਕਿਨ ਨਹੀਂ, agganciare un rimorchio ਟੋ ਚੈਨ ਕਰਨਾ, ਕਹਿੰਦਾ ਉਸ ਗੱਡੀ ਦੇ ਨਾਲ ਮੁਮਕਿਨ ਨਹੀਂ ਜਿਹਦੇ ਵਿੱਚ ABS ਲੱਗੀ ਹੈ। privo di impianto frenante, ਜਿਹੜਾ ਰਿਮੋਰਕਿਓ ਬ੍ਰੇਕਿੰਗ ਸਿਸਟਮ ਤੋਂ ਬਗੈਰ ਹੋਵੇ, ਕਹਿੰਦਾ ਇਹ ਫਿਰ ਉਸ ਗੱਡੀ ਨਾਲ ਟੋ ਚੈਨ ਕਰਨਾ ਮੁਮਕਿਨ ਨਹੀਂ ਜਿਹਦੇ ਵਿੱਚ ABS ਬ੍ਰੇਕ ਲੱਗੀ ਹੈ। ਫਾਲਸੋ। ਤੀਸਰਾ, le rotaie del tram, ਕਹਿੰਦੇ ਇਹ ਟਰਾਮ ਦੀਆਂ ਪਟੜੀਆਂ ਨੇ, ਉਹ i tombini presenti, ਜਾਂ ਜਿਹੜੇ ਢੱਕਣ ਮੌਜੂਦ ਹੁੰਦੇ ਨੇ sulla carreggiata stradale, carreggiate ਦੇ ਉੱਤੇ, non costituiscono un pericolo, ਕਹਿੰਦਾ ਇਹ ਖਤਰਾ ਨਹੀਂ ਬਣਾਉਂਦੇ per un conducente di veicolo a due ruote, ਦੋ ਟਾਇਰਾਂ ਵਾਲੀ ਗੱਡੀ ਦੇ ਵਾਸਤੇ। ਫਾਲਤੂ ਦੀ ਇਹ ਜਿਹੜੀਆਂ ਚੀਜ਼ਾਂ ਦੇ ਨਾਮ ਲਿਆਵੇ, ਇਹ ਦੋ ਟਾਇਰਾਂ ਵਾਲੀ ਗੱਡੀ ਵਾਸਤੇ ਇਹ ਚੀਜ਼ਾਂ ਖਤਰਨਾਕ ਹੁੰਦੀਆਂ ਨੇ, ਖਾਸ ਤੌਰ ਤੇ ਉਦੋਂ ਜਦੋਂ ਬਾਰਿਸ਼ ਹੋਈ ਹੋਵੇ, ਜਦੋਂ ਇਹ ਗਿੱਲੀਆਂ ਹੋਣ, ਕਿਉਂਕਿ ਉੱਤੋਂ ਟਾਇਰ ਸਲਿੱਪ ਹੋ ਜਾਂਦਾ ਹੈ। ਇਹਨਾਂ ਵੇਰੋ ਕੀਤੀ ਹੈ, ਲੇਕਿਨ ਫਾਲਸੋ ਇਹ ਇਹਨਾਂ ਦੀ ਪਹਿਲੀ ਗਲਤੀ ਸੀ। 4 ਨੰਬਰ, per demolire o rotamare un veicolo, ਕਹਿੰਦਾ ਇਹ ਗੱਡੀ ਸੁੱਟਣੇ ਵਾਸਤੇ, ਤਬਾਹ ਕਰਨੇ ਵਾਸਤੇ, lo si deve consegnare, ਕਹਿੰਦਾ ਉਹਨੂੰ ਭੇਜ ਦੇਵੋ esclusivamente ਸਿਰਫ al concessionario della casa costruttrice, ਕਹਿੰਦਾ ਜਿਹੜਾ casa costruttrice ਹੈ ਨਾ, ਮਤਲਬ ਜਿਨ੍ਹਾਂ ਗੱਡੀ ਬਣਾਈ ਹੈ, ਜਿਸ ਤਰ੍ਹਾਂ BM ਨੇ, ਆਊਡੀ ਹੈ ਜਾਂ ਦੂਸਰੀ ਹੈ, ਕਹਿੰਦਾ ਜਿਨ੍ਹਾਂ ਗੱਡੀ ਬਣਾਈ ਹੈ ਉਹਨਾਂ ਦੇ ਸ਼ੋਰੂਮ ਤੇ ਭੇਜ ਦਿਓ ਅਗਰ ਤੁਸੀਂ ਸੁੱਟਣੀ ਹੈ, ਆਪਣੀ ਗੱਡੀ ਤਬਾਹ ਕਰਨੀ ਹੈ ਤੇ। ਫਾਲਸੋ। 5 ਨੰਬਰ ਜੀ, ਪੌਂਤੇ ਮੋਬਿਲੇ ਦਾ ਨਿਸ਼ਾਨ ਆ ਗਿਆ। il segnale raffigurato, ਨਿਸ਼ਾਨ ਦਿਖਾਇਆ ਗਿਆ, comporta, ਕਹਿੰਦੇ ਇਹਦੇ ਨਾਲ ਇਹ ਚੀਜ਼ ਸ਼ਾਮਲ ਹੈ di arrestarsi, ਵੇ ਰੁਕਣਾ ਜੇ, se sono in funzione le luci, ਅਗਰ ਲਾਈਟਾਂ ਚੱਲ ਰਹੀਆਂ ਨੇ, rosse ਜਿਹੜੀਆਂ ਲਾਲ ਨੇ, lampeggianti ਬਲਦੀਆਂ ਬੁਝਦੀਆਂ ਨੇ। ਵੇਰੋ ਜੀ, ਅਗਰ ਲਾਲ ਲਾਈਟਾਂ lampeggianti ਬਲਦੀਆਂ ਬੁਝਦੀਆਂ ਨੇ, ਚੱਲ ਰਹੀਆਂ ਨੇ, ਤੇ ਫਿਰ ਰੁਕਣਾ ਲਾਜ਼ਮੀ ਹੈ। 6 ਨੰਬਰ, ਹੱਥ ਵਾਲੀ ਕੋਈ ਵੀ ਕਰੇਲੋ ਗੱਡੀ ਹੈ ਉਹਦਾ ਇੱਥੇ ਚੱਲਣਾ ਮਨਾ। ਉਹ ਗੱਡੀ ਜਿਹਨੂੰ ਮਤਲਬ ਤੁਸੀਂ ਕਰੇਲੋ ਕਹਿ ਲਓ, ਜਿਹਨੂੰ ਤੁਸੀਂ ਹੱਥ ਨਾਲ ਧੱਕਾ ਲਾਉਂਦੇ ਹੋ। il segnale raffigurato, ਨਿਸ਼ਾਨ ਦਿਖਾਇਆ ਗਿਆ, vale per tutti i veicoli, ਕਹਿੰਦਾ ਸਾਰੀਆਂ ਗੱਡੀਆਂ ਵਾਸਤੇ ਵੈਲਿਡ ਹੋਵੇਗਾ, ਲਾਗੂ ਹੋਵੇਗਾ durante le ore di mercato ਦੇ ਟਾਈਮ ਨੂੰ। ਫਾਲਸੋ। 7 ਨੰਬਰ ਜਿਹੜੀ ਤਸਵੀਰ ਨਜ਼ਰ ਆ ਰਹੀ ਹੈ, ਫੁੱਟਪਾਥ ਦੀ ਜਿਹੜੀ ਇਹ ਤਸਵੀਰ ਹੈ, ਸਾਈਡਾਂ ਤੇ, ਫੁੱਟਪਾਥ ਦੇ ਸਾਈਡਾਂ ਤੇ ਜਾਲੋ ਔਰ ਨੇਰੋ ਕਲਰ ਹੋਏ ਆ, ਜਿਹੜੇ ਜਿੱਥੇ ਇਸ ਤਰ੍ਹਾਂ ਦਾ ਕਲਰ ਹੋਇਆ ਵੀ ਇਹਦਾ ਕੀ ਮਤਲਬ ਹੁੰਦਾ ਹੈ ਬਈ ਇੱਥੇ ਸੋਚਦਾ ਕਰਨਾ ਮਨਾ ਹੈ। ਇਸੇਨੀ ਜਾਲੀ ਨੇਰੀਨ ਫਿਗੂਰਾ, ਜਿਹੜੇ ਪੀਲੇ ਕਾਲੇ ਨਿਸ਼ਾਨ ਨੇ ਤਸਵੀਰ ਦੇ ਵਿੱਚ, dipinti, ਰੰਗ ਹੋਏ sul bordo del marciapiede, ਫੁੱਟਪਾਥ ਦੇ ਕਿਨਾਰੇ ਤੇ, indicano, ਇਹ ਦੱਸ ਰਹੇ ਨੇ, un divieto di sosta, ਵੀ ਸੋਚਤੇ ਦੀ ਪਾਬੰਦੀ ਹੈ। ਵੇਰੋ। 8 ਨੰਬਰ ਜੀ, ਬਰਫ਼ ਵਾਲੀ ਗੱਡੀ ਦਾ ਨਿਸ਼ਾਨ ਹੈ, ਇਹਦਾ ਕੀ ਮਤਲਬ ਹੈ? ਸੜਕ ਦੇ ਉੱਤੇ ਤੁਹਾਨੂੰ ਬਰਫ਼ ਹਟਾਉਣੇ ਵਾਲੀ ਗੱਡੀ ਮਿਲ ਸਕਦੀ ਹੈ। il pannello integrativo raffigurato, di pannello ਦਿਖਾਈ ਗਈ ਹੈ, ਇਹ abbinato, ਕਹਿੰਦਾ ਇਹ ਲੱਗੀ ਹੋ ਸਕਦੀ ਹੈ al segnale altri pericoli, ਨਿਸ਼ਾਨ ਦੇ ਨਾਲ ਜੁੜੀ ਹੋ ਸਕਦੀ ਹੈ। ਵੇਰੋ ਜੀ, ਹੋ ਸਕਦੀ ਹੈ। 9 ਨੰਬਰ ਜੀ, ਇਹ ਵੀ ਤਸਵੀਰ ਜਿਹੜੀ ਹੈ ਇੰਪੋਰਟੈਂਟ ਹੈ, ਕਾਫੀ ਦਫਾ ਐਗਜ਼ਾਮ ਵਿੱਚ ਆਈ ਹੈ, ਇਸ ਵਾਸਤੇ ਇਸ ਤਸਵੀਰ ਦੇ ਜਿੰਨੇ ਵੀ ਪੇਜ ਨੇ ਆਪਣੇ ਕਲੀਅਰ ਕਰ ਲੈਣੇ ਨੇ। il veicolo S, ਗੱਡੀ movendosi retromarcia, ਰਿਵਰਸ ਕਰਦੀ ਹੈ
per immettersi nella circolazione traffic ਦੇ ਵਿੱਚ ਐਂਟਰ ਹੋਣੇ ਦੇ ਵਾਸਤੇ ਦੇਵੇਦਾਰ ਵਾਲਾ ਪ੍ਰੈਜ਼ੀਡੈਂਟ ਕਹਿੰਦਾ ਇਸ ਹੱਕ ਦੇਣਾ tutti i veicoli ਸਾਰੀਆਂ ਗੱਡੀਆਂ ਨੂੰ in transito ਜਿਹੜੀਆਂ ਚੱਲਦੀਆਂ ਨੇ ਪਈਆਂ ਵੇਰੋ 10 ਨੰਬਰ fuori dei centri abitati ਆਬਾਦੀ ਤੋਂ ਬਾਹਰ ਸ਼ਹਿਰ ਪਿੰਡ ਤੋਂ ਬਾਹਰ il conducente ਕਹਿੰਦਾ ਡਰਾਈਵਰ ਜਿਹੜਾ ਹੈ in caso di fermata ਜਦੋਂ fermata ਕਰਦਾ ਹੈ deve collocare o shift करे se possibile अगर मुमकिन होवे तो फिर कहता है अगर मुमकिन होवे तो गड्डी ਨੂੰ शिफ्ट करे il fuori della करे जाते तू बाहर वेरो जी ਜਦੋਂ ਵੀ ਸੋਚਤਾ ਕਰਨਾ ਹੈ ਕੋਸ਼ਿਸ਼ ਕਰੋ ਅਗਰ ਗੱਡੀ ਬਾਹਰ ਕੱਢ ਸਕਦੇ ਹੋ ਕਰ ਜਾਤੇ ਹੋ ਤੇ ਬਾਹਰ ਕੱਢ ਕੇ ਫਿਰ ਮਾਤਾ ਕਰੋ 11 ਨੰਬਰ ਲਾਇਰ ਬੈਗ ਕਹਿੰਦਾ 에ਅਰ ਬੈਗ ਜਿਹੜਾ ਹੈ non va usato ਇਹ ਇਸਤੇਮਾਲ ਨਹੀਂ ਹੁੰਦਾ insieme alle cinture di sicurezza ਬੈਲਟ ਦੇ ਨਾਲ ਕਹਿੰਦਾ ਬੈਲਟ ਦੇ ਨਾਲ 에ਅਰ ਬੈਗ ਇਸਤੇਮਾਲ ਨਹੀਂ ਹੁੰਦਾ ਫਾਲਸੋ ਜੀ ਅੱਛਾ ਜੀ insieme ਆਇਆ ਹੈ ਮੇਰੇ ਖਿਆਲ ਨਾਲ ਸੈਂਪਰੇ ਫਾਲਸੋ ਤੇ ਦੋ ਵੇਰੋ ਨੇ ਲੇਕਿਨ ਪੁੱਛ ਲਵਿਆ ਇਹਦਾ ਮੈਨੂੰ ਸਹੀ ਕਨਫਰਮ ਨਹੀਂ 12 ਨੰਬਰ durante la guida driving ਦੇ ਦੌਰਾਨ si devono usare gli occhiali da vista ਕਹਿੰਦਾ ਨਜ਼ਰ ਵਾਲੀ ਐਨਕ ਇਸਤੇਮਾਲ ਕਰਨੀ ਜੇ o le lenti a contatto ਜਾਂ ਲੈਂਸ ਇਸਤੇਮਾਲ ਕਰਨੇ ਜੇ se nella patente ਅਗਰ ਲਾਇਸੈਂਸ ਦੇ ਵਿੱਚ ਇਹ stato inserito il codice armonizzato 01 ਕਹਿੰਦਾ ਅਗਰ ਲਾਇਸੈਂਸ ਦੇ ਵਿੱਚ ਕੋਡ ਲਿਖਿਆ 01 ਤੇ ਫਿਰ ਐਨਕ ਜਾਂ ਲੈਂਸ ਇਸਤੇਮਾਲ ਕਰਨੇ ਜ਼ਰੂਰੀ ਨੇ ਵੇਰੋ 13 ਨੰਬਰ la carreggiata può essere suddivisa ਕਹਿੰਦਾ carreggiata ਡਿਵਾਈਡ ਹੋ ਸਕਦਾ ਹੈ ਇਨ ਕੁਰਸੀ ਕੁਰਸੀਆਂ ਦੇ ਵਿੱਚ ਵੇਰੋ ਜੀ ਹੋ ਸਕਦਾ ਹੈ 14 ਨੰਬਰ ਬਿਲਕੁਲ ਹੀ ਆਸਾਨ ਹੈ ਦੋ ਹੀ ਆਪਸ਼ਨ ਨੇ ਸਿੱਧੀਆਂ ਜਾ ਸਕਦੇ ਹੋ ਜਾਂ ਖੱਬੇ ਮੁੜ ਸਕਦੇ ਹੋ il segnale raffigurato ਨਿਸ਼ਾਨ ਦਿਖਾਇਆ ਗਿਆ si trova ਕਹਿੰਦਾ ਮਿਲੇ ਦਾ anche fuori dei centri abitati ਕਹਿੰਦਾ centri abitati ਤੋਂ ਬਾਹਰ ਵੀ ਮਿਲੇ ਦਾ ਵੇਰੋ ਜੀ ਮਿਲ ਸਕਦਾ ਅੱਛਾ ਜੀ 15 ਨੰਬਰ ਤਸਵੀਰ ਇਹ ਸਮਝਣ ਵਾਲੀ ਹੈ ਤੇ ਜਿਹੜੀ ਟ੍ਰੈਫਿਕ ਇਹਦੇ ਬਾਜ਼ੂਆਂ ਦੀ ਤਰਫ ਆ ਰਹੀ ਮਤਲਬ ਜਿੱਧਰ ਇਹਨੇ ਬਾਜ਼ੂ ਕੀਤੇ ਨੇ ਜਿਹੜੀ ਟ੍ਰੈਫਿਕ ਇਧਰੋਂ ਆ ਰਹੀ ਹੈ ਜਾਂ ਇਧਰੋਂ ਜਾ ਰਹੀ ਹੈ ਠੀਕ ਹੈ ਉਹਨਾਂ ਗੱਡੀਆਂ ਨੂੰ ਗੁਜ਼ਰਨੇ ਦੀ ਇਜਾਜ਼ਤ ਹੈ ਜਾਣੇ ਦੀ ਇਜਾਜ਼ਤ ਹੈ ਭਾਵੇਂ ਉਹ ਸਿੱਧੀਆਂ ਜਾਣਾ ਚਾਹਣ ਸੱਜੇ ਮੁੜਨਾ ਚਾਹਣ ਖੱਬੇ ਮੁੜਨਾ ਚਾਹਣ ਮਤਲਬ ਮੁੜ ਸਕਦੀਆਂ ਨੇ ਜਾ ਸਕਦੀਆਂ ਨੇ ਠੀਕ ਹੈ quando il vigile si dispone ਕਹਿੰਦਾ ਜਦੋਂ ਬਿਜਲੀ ਵਾਲਾ ਦਿਖਾਈ ਦੇਵੇ di profilo con le braccia aperte ਬਾਜ਼ੂ ਖੁੱਲਿਆਂ ਦੇ ਨਾਲ come in figura ਜਿਸ ਤਰ੍ਹਾਂ ਤਸਵੀਰ ਦੇ ਵਿੱਚ ਇਹ consentito il passaggio ਤੇ ਕਹਿੰਦਾ ਗੁਜ਼ਰਨੇ ਦੀ ਇਜਾਜ਼ਤ ਹੈ delle correnti di traffico ਉਸ ਮੌਜੂਦਾ ਟ੍ਰੈਫਿਕ ਨੂੰ ਕਿ scorrono parallele ਜਿਹੜੀ ਬਰਾਬਰ ਚੱਲ ਰਹੀ ਹੈ alle sue braccia ਉਹਦੇ ਬਾਜ਼ੂਆਂ ਦੇ ਵੇਰ ਜਿਹੜੀ ਟ੍ਰੈਫਿਕ ਉਹਦੇ ਬਾਜ਼ੂਆਂ ਦੇ ਬਰਾਬਰ ਚੱਲ ਰਹੀ ਹੈ ਉਹਨਾਂ ਨੂੰ ਗੁਜ਼ਰਨੇ ਦੀ ਇਜਾਜ਼ਤ ਹੈ ਠੀਕ ਹੈ ਤੇ ਲੋ ਜੀ ਅੱਜ ਦੀ ਵੀਡੀਓ ਤੇ ਖਤਮ ਕਰਨਾ ਇਨਸ਼ਾਅੱਲਾ ਮਿਲਣਾ ਨੈਕਸਟ ਵੀਡੀਓ ਤੇ ਓਕੇ ਜੀ ਅੱਲਾ ਹਾਫਿਜ਼